ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਦੇ ਵਿੱਚ ਸਟੇਟ ਆਫ ਹਾਰਮੋਜ਼ ਜੋ ਆ ਉਹ ਹਜੇ ਵੀ ਸ਼ਟਡਾਊਨ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜੋ ਈਰਾਨ ਵਾਲੇ ਟੋਲ ਟੈਕਸ ਲਾ ਰਹੇ ਉਹਨਾਂ ਨੂੰ ਉਹ ਇਮੀਡੀਏਟਲੀ ਬੰਦ ਕੀਤਾ ਜਾਵੇ। ਬਹੁਤ ਹੀ ਛੋਟੀ ਜਿਹੀ ਜਿਹੜੀ ਆ ਵਾਟਰਵੇ ਜੋ ਜੋ ਆਫ ਈਰਾਨ ਦਾ ਸਦਰਨ ਕੋਸਟ ਦੇ ਵਿੱਚ ਹੈਗੀ ਆ ਤੇ ਗਲੋਬਲ ਇਕਨੋਮੀ ਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਆ। 20% ਤੇਲ ਉੱਥੋਂ ਦੀ ਲੰਘਣਾ ਆ। ਸੋ ਉਹਨਾਂ ਨੇ ਸ਼ਟਡਾਊਨ ਕਰ ਰੱਖੀ ਹੈਗੀ ਆ ਤੇ ਕਹਿੰਦੇ ਵੀ ਰਿਪੋਰਟਸ ਇਹ ਆ ਰਹੀਆਂ ਵੀ ਈਰਾਨ ਵਾਲੇ ਫੀਸ ਟੈਂਕਰਸ ਨੂੰ ਚਾਰਜ ਕਰ ਰਹੇ ਆ ਜਿਨ੍ਹਾਂ ਨੇ ਉੱਥੋਂ ਲੰਘਣਾ ਹੈਗਾ ਆ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਹੈਗਾ। ਫਾਈਨੈਂਸ਼ੀਅਲ ਟਾਈਮਜ਼ ਨੇ ਵੀ ਰਿਪੋਰਟ ਕੀਤਾ ਹੈ ਵੀ ਈਰਾਨ ਡਿਮਾਂਡ ਕਰ ਰਿਹਾ ਵੀ ਸਾਡੇ ਰਾਈਟਸ ਹੈਗੇ ਆ ਟੂ ਟੋਲ ਸ਼ਿਪਸ ਪਾਸਿੰਗ ਥਰੂ ਦਾ ਸਟ੍ਰੇਟ $1 ਪਰ ਬੈਰਲ ਆਫ ਆਇਲ ਅਬਰੋਡ ਪੇਡ ਇਨ ਕ੍ਰਿਪਟੋ ਕਰੰਸੀ। ਸੋ ਕ੍ਰਿਪਟੋ ਕਰੰਸੀ ਦੇ ਵਿੱਚ ਉਹ ਕਹਿੰਦੇ ਸਾਨੂੰ ਪੈਸੇ ਦਿਓ ਤੇ $1 ਪਰ ਬੈਰਲ ਦੇ ਹਿਸਾਬ ਦੇ ਨਾਲ ਜਿਹੜਾ ਆ ਅਸੀਂ ਚਾਰਜ ਕਰਾਂਗੇ। ਟਰੰਪ ਉਹਨਾਂ ਨੇ ਬਾਅਦ ਦੇ ਵਿੱਚ ਇਹ ਕਿਹਾ ਵੀ ਈਰਾਨ ਵਾਲੇ ਬਹੁਤ ਮਾੜੀ ਜੌਬ ਕਰ ਰਹੇ ਆ, ਡਿਸਓਨਰੇਬਲ ਹੈਗੇ ਆ ਤੇ ਕੁਛ ਨੂੰ ਲੰਘਣ ਦੇ ਰਹੇ ਆ, ਕੁਛ ਨੂੰ ਨਹੀਂ ਲੰਘਣ ਦੇ ਰਿਹਾ। ਇਹ ਜਿਹੜਾ ਐਗਰੀਮੈਂਟ ਸੀ ਇਹ ਸਾਡਾ ਉਸ ਦੇ ਉਲਟ ਹੈਗਾ ਆ। ਤੇ ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਟੇਟ ਆ ਕਾਫੀ ਚੌੜੀ ਹੈਗੀ ਆ। ਐਟ ਦਾ ਸੇਮ ਟਾਈਮ ਜਿਹੜੇ ਸ਼ਿਪ ਆ ਉਹ ਮੂਵ ਨਹੀਂ ਹੋ ਰਹੇ ਹੈਗੇ। ਸੁਲਤਾਨ ਅਲ ਜਾਬਰ ਜੋ ਹੈਡ ਹੈਗਾ ਆ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਦਾ, ਉਹਨਾਂ ਨੇ ਲਿੰਕਡਇਨ ਤੇ ਪਾਇਆ ਤੇ ਕਹਿੰਦੇ ਵੀ ਇਹ ਕਲੈਰਿਟੀ ਹੋਣੀ ਚਾਹੀਦੀ ਆ। ਐਕਸੈਸ ਸਾਡਾ ਜਿਹੜਾ ਰੀਸਟ੍ਰਿਕਟ ਕੀਤਾ ਗਿਆ ਹੈਗਾ ਆ। ਕਹਿੰਦੇ 100 ਦੇ ਹਿਸਾਬ ਨਾਲ ਜਿਹੜੇ ਟੈਂਕਰ ਆ ਜਿਹੜੇ ਤੇਲ ਲੈ ਕੇ ਉੱਥੇ ਖੜੇ ਹੈਗੇ ਆ ਉਹ ਵੇਟ ਕਰ ਰਹੇ ਹੈਗੇ ਵੀ ਕਿਸ ਤਰ੍ਹਾਂ ਉੱਥੋਂ ਲੰਘਣਾ ਹੈ। ਇਹ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈਗੀ ਆ। ਉਹਨਾਂ ਦੇ ਆਪਰੇਟਰਸ ਤੇ ਕੈਪਟਨਸ ਉਹ ਅਨਕਲੀਅਰ ਆ ਵੀ ਅਸੀਂ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ। 20,000 ਦੇ ਕਰੀਬ ਜਿਹੜੇ ਮਰੀਨਸ ਆ ਉਹ ਕਹਿੰਦੇ ਭਈ ਅਸੈਂਸ਼ਲੀ ਸਟੈਂਡਰਡ ਇਨ ਪਰਸ਼ੀਅਨ ਗਲਫ ਇਸ ਕ੍ਰਾਈਸਿਸ ਦੇ ਸੰਬੰਧ ਦੇ ਵਿੱਚ। ਸੋ ਉਹਨਾਂ ਨੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਖੋਲਣੀ ਚਾਹੀਦੀ ਹੈਗੀ ਆ ਤੇ ਦੂਸਰੇ ਪਾਸੇ ਜੋ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਹੋਣ ਜਾ ਰਹੀ ਆ। ਪਹਿਲਾਂ ਫਰਾਈਡੇ ਕਹਿੰਦੇ ਸੀ, ਹੁਣ ਕਹਿੰਦੇ ਵੀ ਸੈਚਰਡੇ ਨੂੰ ਜਿਹੜੀ ਆ ਈਰਾਨ ਦੇ ਲੀਡਰਸ ਤੇ ਇਧਰੋਂ ਸਾਡੇ ਵਾਈਸ ਪ੍ਰੈਜ਼ੀਡੈਂਟ ਸਟੀਵ ਵਿਟਕੌਫ ਟਰੰਪ ਉਹਨਾਂ ਦਾ ਜਵਾਈ ਇਹ ਜਿਹੜੀ ਆ ਗੱਲਬਾਤ ਪਾਕਿਸਤਾਨ ਦੇ ਵਿੱਚ ਕਰਨਗੇ। ਜੀ, ਪਾਕਿਸਤਾਨ ਦੀ ਜਿਹੜੀ 에ਅਰ ਫੋਰਸ ਆ ਉਹਨਾਂ ਨੇ ਜਿਹੜੇ ਈਰਾਨ ਤੋਂ ਆ ਰਿਹਾ ਵਫਦ ਸੀ ਉਹਨਾਂ ਨੂੰ 에ਅਰ ਸਪੇਸ ਦੇ ਵਿੱਚ ਮਦਦ ਦਿੱਤੀ, ਸਿਕਿਉਰਿਟੀ ਜਿਹੜੀ ਉਹ ਦਿੱਤੀ ਆ। ਸੋ ਇਸਲਾਮਾਬਾਦ ਦੇ E9 ਆਈ ਥਿੰਕ ਜਿਹੜਾ ਹੈਗਾ ਆ ਉੱਥੇ ਇਹਨਾਂ ਦੀ ਮੀਟਿੰਗ ਜਿਹੜੀ ਹੋਊਗੀ। ਜੀਡੀ ਵੈਂਸ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਸਾਰੇ ਜਾਣੇ ਉਧਰ ਨੂੰ ਜਾ ਰਹੇ ਹੈਗੇ ਆ। ਸੋ ਦੇਖਦੇ ਆ ਵੀ ਆਉਂਦੇ ਦਿਨਾਂ 'ਚ ਕੀ ਗੱਲ ਹੋਊਗੀ। ਸੋ 10 ਪੁਆਇੰਟ ਅਸਲ 'ਚ ਹੈ ਕਿਹੜੇ ਆ, ਮੈਨੂੰ ਲੱਗਦਾ ਕੱਲ ਦੀ ਜਾਂ ਕੱਲ ਪਰਸੋਂ ਜਿੱਦਣ ਵੀ ਇਹਨਾਂ ਦੀ ਆਪਸ 'ਚ ਗੱਲਬਾਤ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਇਸ ਟਾਈਮ ਇਹ ਜਿਹੜੀ ਸੀਜ਼ਫਾਇਰ ਹੈ ਬੜੀ ਫਰੈਜਾਈਲ ਜਿਹੜੀ ਚੱਲ ਰਹੀ ਹੈ, ਕਿਸੇ ਵੀ ਟਾਈਮ ਟੁੱਟਣ ਦਾ ਇਹਦਾ ਖਤਰਾ ਬਣਿਆ ਪਿਆ। ਖਾਸ ਕਰਕੇ ਹਰਜੋਤ ਸਿੰਘ ਜੀ ਇਸ ਕਰਕੇ ਕਿਉਂਕਿ ਲੈਬਨਾਨ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਇਜ਼ਰਾਈਲ ਵਾਲਿਆਂ ਦੀ ਬੰਬਾਰਡਮੈਂਟ ਲਗਾਤਾਰ ਜਾਰੀ ਹੈਗੀ ਆ। ਅਜੇ ਯੂਐਸ ਦੇ ਜਿਹੜੇ ਸੋਰਸਿਸ ਆ ਉਹ ਦੱਸ ਰਹੇ ਆ ਵੀ ਯੂਐਸ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਗੱਲਬਾਤ ਨੂੰ ਉਹ ਹੋਸਟ ਕਰਨ ਜਾ ਰਹੇ ਹੈਗੇ ਆ। ਸੋ ਇਜ਼ਰਾਈਲ ਨੇ ਜਿਹੜੀ ਆ ਜਿੱਦਾਂ ਦੱਸਿਆ ਵੀ ਹਜ਼ਬੁੱਲਾ ਨੂੰ ਡੀਮਿਲਟਰਾਈਜ਼ ਜਾਂ ਡਿਸਆਰਮ ਕਰਨ ਦੇ ਲਈ ਮੰਗਾਂ ਜਿਹੜੀਆਂ ਉਹ ਰੱਖੀਆਂ ਆ। ਉਹਨਾਂ ਨੇ ਲੈਬਨਾਨ ਦੇ ਉੱਤੇ ਲਗਾਤਾਰ ਹਮਲੇ ਜਿਹੜੇ ਉਹ ਜਾਰੀ ਰੱਖੇ ਹੈਗੇ ਆ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਪਰ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਆ ਉਹਨਾਂ ਨੇ ਡਿਸਪਿਊਟ ਕੀਤਾ ਈਰਾਨ ਦੀ ਉਸ ਗੱਲ ਨੂੰ ਵੀ ਜਿਹੜਾ ਲੈਬਨਾਨ ਦਾ ਕੌਨਫਲਿਕਟ ਆ ਉਹ ਵੀ ਸੀਜ਼ਫਾਇਰ ਦਾ ਹਿੱਸਾ ਆ, ਉਹ ਇਸ ਤਰੀਕੇ ਦੇ ਨਾਲ ਨਹੀਂ ਮੰਨਦੇ। ਪਰ ਅੱਜ ਕੁੱਲ ਮਿਲਾ ਕੇ ਜਿਹੜੀਆਂ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚੋਂ ਬੁੱਧਵਾਰ ਤੇ ਵੀਰਵਾਰ ਦੇ ਵਿੱਚ 12 ਸ਼ਿਪਸ ਹੀ ਜਿਹੜੀਆਂ ਉਹ ਲੰਘੀਆਂ ਆ। ਆਲਦੋ ਸੀਜ਼ਫਾਇਰ ਜਿਹੜਾ ਉਹ ਹੋਇਆ ਆ ਤੇ ਪਰ ਬਹੁਤ ਘੱਟ ਅਜੇ ਸ਼ਿਪਸ ਜਿਹੜੀਆਂ ਉਹ ਲੰਘਣੀਆਂ ਸ਼ੁਰੂ ਹੋਈਆਂ ਨੇ। ਉਸ ਤੋਂ ਬਾਅਦ ਦੇ ਵਿੱਚ ਈਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਕੋਈ ਵੀ ਮਿਜ਼ਾਈਲ ਜਿਹੜੀ ਆ ਉਹ ਨਹੀਂ ਦਾਗੀ ਹੈਗੀ, ਨਾ ਹੀ ਜਿਹੜਾ ਅਮਰੀਕਾ ਦੇ ਦੁਆਰਾ ਉਹਨਾਂ ਦੇ ਉੱਤੇ ਕੋਈ 에ਅਰ ਸਟ੍ਰਾਈਕ ਜਾਂ ਇਜ਼ਰਾਈਲ ਦੁਆਰਾ ਈਰਾਨ ਦੇ ਉੱਤੇ ਕੀਤੀ ਗਈ ਆ। ਪਰ ਲੈਬਨਾਨ ਦੇ ਵਿੱਚ ਲਗਾਤਾਰ ਚੱਲ ਰਹੀ ਆ। ਆਇਤੁੱਲਾ ਮੋਤਜਬਾ ਜਿਹੜੀ ਖਾਮੇਨਈ ਆ ਉਹਨੇ ਇੱਕ ਰਿਟਨ ਮੈਸੇਜ ਜਿਹੜਾ ਹੁਣ ਲਿਖਿਆ ਆ ਤੇ ਜਿਸ ਦੇ ਵਿੱਚ ਉਹ ਇਹ ਦਾਅਵਾ ਕਰ ਰਿਹਾ ਵੀ ਈਰਾਨ ਵਾਰ ਨਹੀਂ ਚਾਹੁੰਦਾ ਯੂਐਸ ਤੇ ਇਜ਼ਰਾਈਲ ਦੇ ਨਾਲ, ਪਰ ਕਹਿੰਦੇ ਵੀ ਉਹ ਪ੍ਰੋਟੈਕਟ ਕਰੂਗਾ ਆਪਣੇ ਜਿਹੜੇ ਰਾਈਟਸ ਆ ਹੱਕਾਂ ਨੂੰ ਐਜ਼ ਏ ਨੇਸ਼ਨ। ਸੋ ਕਹਿੰਦੇ ਵੀ ਨਾ ਅਸੀਂ ਵਾਰ ਚਾਹੁੰਦੇ ਹਾਂ ਤੇ ਨਾ ਹੀ ਅਸੀਂ
ਇਸ ਨੂੰ ਜਿਹੜਾ ਕਹਿ ਲਓ ਵੀ ਮੁੱਲ ਦੀ ਲੜਾਈ ਲੈਣ ਨੂੰ ਰਾਜੀ ਜਿਹੜੇ ਉਹ ਹੈਗੇ ਆ। ਸੋ ਰਿਟਨ ਮੈਸੇਜ ਸੀ, ਆਪ ਖੁਦ ਤਾਂ ਅਜੇ ਤੱਕ ਸਾਹਮਣੇ ਨਹੀਂ ਆਏ ਟੀਵੀ ਦੇ ਜਾਂ ਪਬਲਿਕ ਦੇ। ਉਹਨਾਂ ਦੇ ਜਿਹੜੀ ਇਹ ਸਟੇਟਮੈਂਟ ਆ ਉਸ ਨੂੰ ਇਹਨਾਂ ਦੇ ਸਟੇਟ ਟੀਵੀ ਦੇ ਉੱਤੇ ਪੜ੍ਹਿਆ ਜਿਹੜਾ ਉਹ ਗਿਆ ਸੀਗਾ। ਸੋ ਹੋਪਫੁਲੀ ਹਰਜੋਤ ਸਿੰਘ ਜੀ, ਜਦੋਂ ਹੁਣ ਜੇਡੀ ਵੈਂਸ ਤੇ ਉਧਰੋਂ ਈਰਾਨ ਵਾਲਿਆਂ ਦੀ ਆਪਸ 'ਚ ਗੱਲਬਾਤ ਹੁੰਦੀ ਹੈ ਤੇ ਇਹ ਜਿਹੜੀ ਸੀਜ਼ ਫਾਇਰ ਆ ਐਂਡ ਆਫ ਵਾਰ ਵੱਲ ਨੂੰ ਇਵੈਂਚੁਅਲੀ ਵੱਧ ਸਕੇ।